ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਆਪਾਂ ਇਸ ਮੌਕੇ। ਅਪਡੇਟ ਕੈਲੀਫੋਰਨੀਆ, ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 23 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋਂ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਸਵੇਰੇ ਅਪਡੇਟ ਟਰੱਕਿੰਗ ਪ੍ਰੋਗਰਾਮ 'ਚ ਆਪਾਂ ਇੰਟਰਨੈਸ਼ਨਲ ਲੈਵਲ ਦੀ ਖਬਰ ਕੋਈ ਸਾਂਝੀ ਨਹੀਂ ਕਰ ਸਕੇ। ਇੱਕ ਜ਼ਰੂਰ ਆਪਾਂ ਸਿੱਖਾਂ ਨਾਲ ਰਿਲੇਟਡ ਜੋ ਭਾਈ ਅਮਰਤਪਾਲ ਸਿੰਘ ਤੇ ਹੋਰ ਬਹੁਤ ਸਾਰੇ ਸਿੱਖ ਨੌਜਵਾਨਾਂ ਤੇ ਪੰਜਾਬ ਪੁਲਿਸ ਵੱਲੋਂ ਤੇ ਭਾਰਤ ਸਰਕਾਰ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ, ਉਹਦੀ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਜਲੂਸ ਨਿਕਲ ਰਿਹਾ ਹੈ। ਜੇ ਅਮਰੀਕਾ ਦੀ ਗੱਲ ਕਰਦੇ ਜਾਈਏ, ਐਤਵਾਰ ਨੂੰ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀ ਸੈਨ ਫਰਾਂਸਿਸਕੋ 'ਚ। ਫਿਰ ਮੰਗਲਵਾਰ ਨੂੰ ਸਟੇਟ ਕੈਪੀਟਲ ਦੇ ਅੱਗੇ ਸੈਕਰਾਮੈਂਟੋ 'ਚ, ਫਿਰ ਬੁੱਧਵਾਰ ਨੂੰ ਸੈਨ ਫਰਾਂਸਿਸਕੋ 'ਚ ਕੌਂਸਲੇਟ ਦੇ ਆਫਿਸ ਦੇ ਸਾਹਮਣੇ ਹੋਇਆ ਸੀ। ਤੇ ਇਸੇ ਤਰ੍ਹਾਂ ਹੁਣ ਕੱਲ੍ਹ ਨੂੰ ਟਵਿੱਟਰ ਜੋ ਕੰਪਨੀ ਆ ਉਹਦੇ ਸਾਹਮਣੇ ਵੀ ਪ੍ਰੋਟੈਸਟ ਹੋਣ ਜਾ ਰਿਹਾ ਹੈ ਵੀ ਟਵਿੱਟਰ ਜਿਹੜੇ ਅਕਾਊਂਟ ਆ ਉਹ ਬੰਦ ਕੀਤੇ ਜਾ ਰਹੇ ਆ, ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ। ਇਸੇ ਤਰ੍ਹਾਂ ਜੋ ਫਰਿਜ਼ਨੋ ਦੇ ਵਿੱਚ ਜਸਵੰਤ ਸਿੰਘ ਖਾਲੜਾ ਪਾਰਕ 'ਚ 25 ਤਰੀਕ ਨੂੰ ਜਿਹੜਾ ਪ੍ਰੋਟੈਸਟ ਰੱਖਿਆ ਗਿਆ, ਸ਼ਿਕਾਗੋ 'ਚ, ਨਿਊਯਾਰਕ 'ਚ ਬਹੁਤ ਵੱਡੇ ਪ੍ਰੋਟੈਸਟ ਹੋਏ ਆ, ਟੋਰਾਂਟੋ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੋਇਆ ਤੇ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਸੀ ਤੇ ਮੋਦੀ ਦੇ ਤੇ ਭਗਵੰਤ ਮਾਨ ਦੇ ਜਿਹੜੇ ਪੁਤਲੇ ਆ ਉਹਨਾਂ ਦੇ ਕਾਫੀ ਛਿੱਤਰਾਂ ਦਾ ਹਾਰ ਪਾ ਕੇ ਉਹਨਾਂ ਦਾ ਜਿਹੜਾ ਛਿੱਤਰ ਪਰੇਡ ਕੀਤੀ ਗਈ ਹੈਗੀ ਆ। ਇੰਗਲੈਂਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋਇਆ ਇੰਡੀਅਨ ਕੌਂਸਲੇਟ ਦੇ ਸਾਹਮਣੇ, ਤੇ ਇੱਕ ਟਾਈਮ ਤੇ ਤਾਂ ਜੋ ਉੱਥੇ ਪੁਲਿਸ ਆ ਉਹਨੂੰ ਹੈਲੀਕਾਪਟਰ ਦੇ ਨਾਲ ਮੈਨੇਜ ਕਰਨਾ ਪਿਆ। ਇਹ ਨਹੀਂ ਆ ਵੀ ਕੋਈ ਕਿਸੇ ਤਰ੍ਹਾਂ ਦੀ ਅਣਸਕਾਮੀ ਘਟਨਾ ਵਾਪਰੀ ਆ, ਪਰ ਇੰਨਾ ਜ਼ਿਆਦਾ ਜਿਹੜਾ ਟ੍ਰੈਫਿਕ ਉੱਥੇ ਜਾਮ ਹੋ ਗਿਆ ਸੀ। ਇਸੇ ਤਰ੍ਹਾਂ ਇਟਲੀ ਤੋਂ ਖਬਰਾਂ ਆ ਰਹੀਆਂ ਤੇ ਆਸਟ੍ਰੇਲੀਆ ਦੇ ਕੁਝ ਕਾਂਗਰਸਮੈਨ ਜਿਹੜੇ ਮੈਂਬਰ ਪਾਰਲੀਮੈਂਟ ਉਹ ਉੱਥੇ ਸਿੱਖਾਂ ਦੇ ਹੱਕ 'ਚ ਆ ਕੇ ਬੋਲੇ ਆ। ਕੈਨੇਡਾ ਦੇ ਵਿੱਚ ਵੀ ਬਹੁਤ ਵੱਡੇ ਪ੍ਰੋਟੈਸਟ ਹੋਏ ਆ, ਟੋਰਾਂਟੋ ਦੇ ਵਿੱਚ ਵੀ, ਸਰੀ BC 'ਚ। ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਗਮੀਤ ਸਿੰਘ ਜੋ ਮੈਂਬਰ ਪਾਰਲੀਮੈਂਟ ਆ, ਉਹਨਾਂ ਦੀ ਪਾਰਟੀ ਨੇ ਪੂਰਾ ਕਿਹਾ ਵੀ ਕਿਸ ਤਰ੍ਹਾਂ ਉੱਥੇ ਇੰਟਰਨੈਟ ਬੰਦ ਕਰਕੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ। ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ, ਕਿਸੇ ਤਰ੍ਹਾਂ ਦੀ ਕੋਈ ਸ਼ੂਟਿੰਗ ਨਹੀਂ, ਕਿਸੇ ਤਰ੍ਹਾਂ ਦੀ ਕਿਸੇ ਦੀ ਮੌਤ ਨਹੀਂ ਹੋਈ। ਤੇ ਉਸ ਤੋਂ ਬਿਨਾਂ ਲੋਕਾਂ ਨੂੰ, ਜਿਹੜੇ ਸਿੱਖਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਉਹਨਾਂ ਦੇ ਹਸਬੈਂਡ ਵਾਈਫਸ ਨੂੰ, ਭਰਾਵਾਂ ਨੂੰ ਉਹ ਕਿਸ ਤਰ੍ਹਾਂ ਚੱਕਿਆ ਜਾ ਰਿਹਾ ਹੈਗਾ। ਬਿਲਕੁਲ ਸੇਮ ਜਿਹੜਾ 1984 ਤੋਂ ਬਾਅਦ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਕੀਤਾ ਸੀ, ਉਹਦਾ ਜਿਹੜਾ ਪੂਰਾ ਐਕਸਪੋਜ਼ ਕੀਤਾ ਗਿਆ ਪੂਰੀ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੇ ਵਿੱਚ। ਉਹਨਾਂ ਨੂੰ ਪਤਾ ਲੱਗਾ ਵੀ ਕਿਸ ਤਰ੍ਹਾਂ ਸਿੱਖਾਂ ਦੇ ਉੱਤੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ, ਪੰਜਾਬ ਦੀ ਸਰਕਾਰ ਆ, ਉਹ ਜ਼ੁਲਮ ਕਰ ਰਹੀ ਹੈਗੀ ਜੀ। ਇਸੇ ਹੀ ਤਰਜ਼ ਦੇ ਉੱਤੇ ਜਸਵੰਤ ਖਾਲੜਾ ਪਾਰਕ, ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਫਰੈਜ਼ਨੋ ਦੇ ਵਿੱਚ ਵੀ 25 ਮਾਰਚ ਦਿਨ ਸ਼ਨੀਚਰਵਾਰ ਨੂੰ ਸ਼ਾਮੀ 6:30 ਵਜੇ ਇੰਡੀਅਨ ਓਪਰੇਸ਼ਨ ਦੇ ਉਲਟ ਜੋ ਉੱਥੇ ਪ੍ਰੋਟੈਸਟ ਰੱਖਿਆ ਗਿਆ ਹੈਗਾ ਆ। ਸੋ ਉੱਥੇ ਸਾਂਝੇ ਤੌਰ ਦੇ ਉੱਤੇ ਕਹਿੰਦੇ ਆ ਵੀ ਪੰਜਾਬ ਦੇ ਲਈ, ਬੰਦੀ ਸਿੱਖਾਂ ਦੇ ਲਈ, ਤੇ ਜੋ ਇਸ ਟਾਈਮ ਹਾਲਾਤ ਬਣੇ ਆ ਉਹਨਾਂ ਸਾਰਿਆਂ ਦੇ ਲਈ ਜਿਹੜੀ ਇੱਕ ਸਾਂਝੀ ਅਰਦਾਸ ਵੀ ਜਿਹੜੀ ਉਹ ਕੀਤੀ ਜਾਣੀ ਆ 25 ਮਾਰਚ ਨੂੰ ਸ਼ਨੀਚਰਵਾਰ ਨੂੰ ਸ਼ਾਮੀ 4:30 ਵਜੇ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਫਰੈਜ਼ਨੋ ਦੇ ਵਿੱਚ। ਤੇ ਹੁਣ ਜਿਹੜੀਆਂ ਅਗਲੀਆਂ ਕੁਝ ਖਬਰਾਂ ਦੇ ਵੱਲ ਨੂੰ ਜਿਹੜਾ ਵਧੀਆ, ਟਿਕਟੌਕ ਦਾ CEO ਉਹ ਕਾਂਗਰਸ ਦੇ ਮੋਹਰੇ ਪੇਸ਼ ਜਿਹੜੇ ਹੋਏ, ਜਿੱਥੇ ਦੋਨਾਂ ਹੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਉਹਨਾਂ ਨੂੰ ਕਈ ਜਿਹੜੇ ਆ ਉਹ ਕਰੜੇ ਸਵਾਲ ਵੀ ਇਸ ਦੇ ਵਿੱਚ
ਪੁੱਛੇ। ਟਿਕਟੌਕ ਦੇ ਜਿਹੜੇ CEO ਸੂ ਜ਼ੀ ਚਿਊ ਜਿਹੜੇ ਉਹ ਸਾਹਮਣੇ ਸੀਗੇ ਤੇ 5 ਘੰਟੇ ਤੱਕ ਇਹ ਜਿਹੜੀ ਹੀਅਰਿੰਗ ਆ ਉਹ ਚੱਲਦੀ ਰਹੀ, ਜਿਸ ਦੇ ਵਿੱਚ ਟਿਕਟੌਕ ਦੇ ਜਿਹੜੇ CEO ਆ ਉਹਨਾਂ ਨੇ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਕਿਸ ਤਰੀਕੇ ਦੇ ਨਾਲ ਅਮਰੀਕੀ ਲੋਕਾਂ ਦਾ ਜਿਹੜਾ ਡਾਟਾ ਆ ਉਹ ਸੁਰੱਖਿਅਤ ਰਹੂਗਾ। ਰਿਪਰੈਜ਼ੈਂਟੇਟਿਵ ਬਡੀ ਕਾਰਟਰ ਜਿਹੜੇ ਜਾਰਜੀਆ ਤੋਂ ਰਿਪਬਲਿਕਨ ਪਾਰਟੀ ਦੇ ਵੱਲੋਂ, ਉਹਨਾਂ ਨੇ ਕਿਹਾ ਵੀ ਮੌਜੂਦਾ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਜਿਹੜੀ ਬਾਈ ਪਾਰਟੀਜ਼ਨ ਕਮੇਟੀ ਦੇ ਵਿੱਚ ਤੁਹਾਨੂੰ ਅਸੀਂ ਸਵਾਗਤ ਕਰਦੇ ਹਾਂ, ਕਿਉਂਕਿ ਇਸ ਮੁੱਦੇ ਦੇ ਉੱਤੇ ਦੋਨੋਂ ਹੀ ਤਰ੍ਹਾਂ ਦੇ ਜਿਹੜੇ ਲਾਅ ਮੇਕਰਸ ਆ ਅਮਰੀਕਨ ਡਾਟਾ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਆ ਵੀ ਟਿਕਟੌਕ ਤੇ ਜਿਹੜੀ ਚੀਨੀ ਸਰਕਾਰ ਆ ਉਹ ਉਸ ਨੂੰ ਕਿਸ ਤਰੀਕੇ ਦੇ ਨਾਲ ਵਰਤ ਰਹੀ ਹੋਊਗੀ। ਸੋ ਅੱਜ ਇਸ ਦੇ ਜਿਹੜੇ ਉਹ ਸਾਹਮਣੇ ਪੇਸ਼ ਹੋਏ। ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਫੈਡਰਲ ਸਰਕਾਰ ਦੇ ਉਪਕਰਨਾਂ ਦੇ ਉੱਤੇ, ਉਹਨਾਂ ਦੇ ਇਕਵਿਪਮੈਂਟ ਦੇ ਉੱਤੇ ਸਾਰਿਆਂ ਦੇ ਉੱਤੇ ਟਿਕਟੌਕ ਬੈਨ ਆ। ਕਈ ਸਟੇਟਸ ਨੇ ਆਪਣੇ ਪੱਧਰ ਤੇ ਵੀ ਨਾਲ ਬੈਨ ਕਰਤਾ, ਕਈ ਜਿਹੜੀਆਂ ਯੂਨੀਵਰਸਿਟੀਜ਼ ਨੇ ਕੀਤਾ, ਤੇ ਹੋਰ ਮੁਲਕਾਂ ਦੇ ਵਿੱਚ ਵੀ ਇਹ ਵੇਵ ਜਿਹੜੀ ਆ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਇਹ ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਇਸ ਦੇ ਵਿੱਚ ਬਣਦਾ ਆ, ਬੈਨ ਆਉਂਦਾ ਆ ਜਾਂ ਇਸ ਐਪ ਦੀ ਜਿਹੜੀ ਉਹ ਸੇਲ ਹੋਊਗੀ, ਇਹ ਇਸ ਟਾਈਮ ਹੁਣ ਵੱਡੇ ਜਿਹੜੇ ਸਵਾਲ ਆ ਉਹ ਰਹਿ ਗਏ ਨੇ। ਜੀ ਬਿਲਕੁਲ। ਸੋ ਪਹਿਲੀ ਵਾਰੀ ਟਿਕਟੌਕ ਦਾ CEO ਜਿਹੜਾ ਉਹ ਕਾਂਗਰਸ ਦੇ ਸਾਹਮਣੇ ਪੇਸ਼ ਹੋਇਆ ਹੈਗਾ ਇਸ ਕਮੇਟੀ ਦੇ। ਤੇ ਅਗਲੀ ਖਬਰ ਵੱਲ ਚੱਲੀਏ। ਡੈਨਵਰ ਦੇ ਵਿੱਚ ਹਾਈ ਸਕੂਲ 'ਚ 2 ਫੈਕਲਟੀ ਦੇ ਜੋ ਮੈਂਬਰਸ ਆ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇੱਕ 17 ਸਾਲਾਂ ਦਾ ਆਸਟਨ ਲਾਇਲ ਨਾਮ ਦਾ ਜੋ ਡੈਨਵਰ ਹਾਈ ਸਕੂਲ ਦਾ ਸ਼ੂਟਿੰਗ ਸੀ, ਉਸ ਦੀ ਜਿਹੜੀ ਆ ਬੋਡੀ ਆ ਉਸ ਦੀ ਲੱਭ ਲਈ ਗਈ ਹੈਗੀ ਆ, ਕਿਉਂਕਿ ਉਸਨੇ ਮੇਰੇ ਖਿਆਲ ਨਾਲ ਆਪਣੇ ਆਪ ਨੂੰ ਬਾਅਦ ਦੇ ਵਿੱਚ ਮਾਰ ਲਿਆ ਆ। ਇਹ ਕੱਲ ਇਹ ਦੁਰਘਟਨਾ ਵਾਪਰੀ ਸੀਗੀ। ਅਗਲੀ ਜਿਹੜੀ ਗੱਲ ਕਰਦੇ ਜੀ, ਹਿੰਡਨਬਰਗ ਨੇ ਇੱਕ ਨਵੀਂ ਰਿਪੋਰਟ ਜਿਹੜੀ ਇਸ ਦੇ ਵਿੱਚ ਪੇਸ਼ ਕੀਤੀ ਆ, ਜਿਸ ਦੇ ਵਿੱਚ ਇੱਕ ਬਲੌਕ ਜਿਹੜੀ ਕੰਪਨੀ ਆ, ਉਸ ਕੰਪਨੀ ਦੀ ਜਿਹੜੀ ਐਪ ਆ, ਕੈਸ਼ ਐਪ, ਜਿਸ ਦੇ ਵਿੱਚ ਲੋਕ ਮਨੀ ਦਾ ਆਦਾਨ ਪ੍ਰਦਾਨ ਜਿਹੜਾ ਉਹ ਕਰਦੇ ਨੇ, ਉਸ ਦੇ ਬਾਰੇ ਜਿਹੜਾ ਉਹ ਕਿਹਾ ਜਾ ਰਿਹਾ ਵੀ ਜੈਕ ਡਾਰਸੀ ਦੀ ਇੱਕ ਕੰਪਨੀ ਆ, ਇਹਦੇ ਵਿੱਚ ਬੇਸਿਕਲੀ ਫਰਾਡ ਇਹਦੇ ਨਾਲ ਹੁੰਦਾ ਆ। ਇੱਦਾਂ ਹੋਣ ਤੋਂ ਬਾਅਦ ਦੇ ਵਿੱਚ ਹਿੰਡਨਬਰਗ ਦੀ ਇਸ ਰਿਪੋਰਟ ਤੋਂ ਬਾਅਦ 'ਚ ਬਲੌਕ ਕੰਪਨੀ ਦੇ ਜਿਹੜੇ ਸ਼ੇਅਰ ਆ ਉਹ 15% ਡਿੱਗ ਗਏ। ਬੀਤੇ ਮਹੀਨਿਆਂ ਦੇ ਵਿੱਚ ਹਿੰਡਨਬਰਗ ਦੇ ਦੁਆਰਾ ਜਿਹੜਾ ਇੰਡੀਅਨ ਕੰਗਲੋਮਰੇਟ ਅਡਾਨੀ ਗਰੁੱਪ, ਉਸ ਦੇ ਉਲਟ ਜਿਹੜੀ ਆ ਉਹ ਰਿਪੋਰਟ ਪੇਸ਼ ਕੀਤੀ ਗਈ ਸੀ ਵੀ ਕਿਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਕੈਮ ਆ ਉਹ ਉਸ ਗਰੁੱਪ ਦੇ ਵਿੱਚ, ਅਡਾਨੀ ਗਰੁੱਪ ਦੇ ਵਿੱਚ ਚੱਲ ਰਿਹਾ ਆ। ਤੇ ਅੱਜ ਹਿੰਡਨਬਰਗ ਦੇ ਰਿਸੀਵਿੰਗ ਐਂਡ ਦੇ ਉੱਤੇ ਬਲੌਕ ਕੰਪਨੀ ਜਿਹੜੀ ਆ ਉਹ ਦੇਖੀ ਗਈ ਹੈਗੀ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜੀ ਬਲੌਕ ਵਾਲੇ ਆ ਉਹਨਾਂ ਦੇ ਇੰਟਰਨਲ ਸਿਸਟਮ ਵਰਲਡ ਚ ਜਿਹੜਾ ਉਹ ਰੱਖਦੇ ਆ ਜਿਹੜੇ ਕੰਪਲਾਇੰਸ ਦੇ ਜਿਹੜੇ ਉਹ ਮਾਮਲੇ ਦੇ ਵਿੱਚ, ਕਹਿੰਦੇ ਵੀ ਬਲੌਕ ਕ੍ਰਿਮੀਨਲ ਐਕਟੀਵਿਟੀ ਨੂੰ ਇਸ ਦੇ ਵਿੱਚ ਆਪਰੇਟ ਕਰਨ ਦੀ ਖੁੱਲ੍ਹ ਇਸ ਹਿਸਾਬ ਦੇ ਨਾਲ ਦਿੰਦਾ ਆ, ਤੇ ਜਿਹੜੇ ਕੈਸ਼ ਐਪ ਦੇ ਜਿਹੜਾ ਯੂਜ਼ਰ ਬੇਸ ਆ ਉਸ ਨੂੰ ਬੇਸਿਕਲੀ ਵਧਾ ਚੜਾ ਕੇ ਉਹਨਾਂ ਨੰਬਰਸ ਨੂੰ ਜਿਹੜਾ ਉਹ ਦੱਸਦਾ ਆ, ਜਿਹਦੇ ਨਾਲ ਇੱਦਾਂ ਲੱਗਦਾ ਵੀ ਜਿਹੜੀ ਪਰਫਾਰਮੈਂਸ ਬਹੁਤ ਜ਼ਿਆਦਾ ਇਹਨਾਂ ਦੀ ਵਧੀਆ ਚੱਲ ਰਹੀ ਆ। ਹਿੰਡਨਬਰਗ ਰਿਪੋਰਟ ਦੇ ਵਿੱਚ ਇਹ ਜ਼ਿਕਰ ਆਉਂਦਾ ਵੀ ਕਹਿੰਦੇ ਵੀ 2 ਸਾਲ ਤੋਂ ਵੱਧ ਦੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਣ ਬੁੱਝ ਕੇ ਇਹਨਾਂ ਨੇ ਕਈ ਡੈਮੋਗ੍ਰਾਫਿਕਸ ਦਾ ਜਿਹੜਾ ਉਹ ਫਾਇਦਾ ਜਿਹੜਾ ਸਿਸਟਮੈਟਿਕਲੀ ਲਿਆ, ਇਹ ਕਹਿ ਕੇ ਵੀ ਅਸੀਂ ਉਹਨਾਂ ਨੂੰ ਮਦਦ ਜਿਹੜੀ ਉਹ ਕਰ ਰਹੇ ਹਾਂ, ਪਰ ਅਸਲ ਵਿੱਚ ਕੋਈ ਵੀ ਇੱਦਾਂ ਦੀ ਗੱਲ ਨਹੀਂ ਆ। ਬਹੁਤ ਸਾਰੇ ਜਿਹੜੇ ਅਨਬੈਂਕਡ ਕਸਟਮਰਸ ਜਿਨ੍ਹਾਂ ਵਿੱਚ ਕ੍ਰਿਮੀਨਲ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਆਉਂਦੀਆਂ ਆ, ਉਹ ਵੀ ਇਸ ਐਪ ਦਾ ਜਿਹੜਾ ਉਹ ਸਹਾਰਾ ਲੈਂਦੇ ਰਹੇ ਆ, ਤੇ ਇਹਨਾਂ ਦੇ ਜਿਹੜੇ ਕੰਪਲਾਇੰਸ ਪ੍ਰੋਗਰਾਮ ਉਹਨਾਂ ਵਿੱਚ ਕਾਫੀ ਕਮੀਆਂ ਰਹੀਆਂ ਆ। ਸੋ 35% ਕਹਿੰਦੇ ਵੀ ਕੈਸ਼ ਐਪ ਦਾ ਜਿਹੜਾ ਉਹ ਰੈਵਨਿਊ ਇੰਟਰਚੇਂਜ ਫੀਸ ਤੋਂ ਉਹਨਾਂ ਨੂੰ ਜਿਹੜਾ ਉਹ ਬਣਦਾ ਆ। ਸੋ ਜਦੋਂ ਇੱਕ ਜਾਣਾ ਦੂਜੇ ਨੂੰ ਮਨੀ ਟ੍ਰਾਂਸਫਰ ਕਰਦਾ ਉਸ ਦੇ ਵਿੱਚ ਉਹਦੇ ਜ਼ਰੀਏ ਹੀ, ਇਸ ਫੀਸ ਦੇ ਜ਼ਰੀਏ ਹੀ ਕਹਿੰਦੇ ਵੀ 35% ਆਪਣੀ ਇਨਕਮ ਉਹਦੇ ਚੋਂ ਬਣਾਉਂਦੇ ਨੇ। ਜੀ, ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੂੰ ਨਵੀਂ ਜਿੱਤ ਪ੍ਰਾਪਤ ਹੋਈ ਆ, ਕਿਉਂਕਿ ਕੈਲੀਫੋਰਨੀਆ ਦੀ ਸੈਨੇਟ ਨੇ ਪਹਿਲੀ ਤਰ੍ਹਾਂ ਦਾ ਪ੍ਰਾਈਸ ਗੌਜਿੰਗ ਬਿੱਲ ਪਾਸ ਕਰ ਦਿੱਤਾ ਹੈਗਾ ਆ, ਅਪਰੂਵ ਕਰ ਦਿੱਤਾ ਇਸ ਨੂੰ। SB X1
-2 ਬਿੱਲ ਇਹਨੂੰ ਸਪਾਂਸਰ ਕੀਤਾ ਸੀ ਨੈਂਸੀ ਸਕਿਨਰ, ਡੈਮੋਕ੍ਰੇਟ ਜੋ ਸੈਨੇਟਰ ਹੈਗੇ ਆ ਉਹਨਾਂ ਨੇ, ਤੇ ਕੈਲੀਫੋਰਨੀਆ ਸਟੇਟ ਸੈਨੇਟ ਨੇ ਐਕਸਟਰਾ ਆਰਡੀਨਰੀ ਸੈਸ਼ਨ ਦੇ ਵਿੱਚ ਫਾਸਟ ਟਰੈਕ ਦੇ ਉੱਤੇ ਇਹ ਬਿੱਲ ਨੂੰ ਪਾ ਕੇ ਜਿਹੜਾ ਆ ਪਾਸ ਕਰ ਦਿੱਤਾ ਹੈਗਾ। ਸੋ ਪਿਛਲੇ ਮਹੀਨਿਆਂ ਦੇ ਵਿੱਚ ਕਰੋਨਾ ਵਾਇਰਸ ਦੇ ਦੌਰਾਨ ਬਹੁਤ ਸਾਰੀਆਂ ਗੈਸ ਕੰਪਨੀਆਂ ਨੇ ਕਾਫੀ ਪੈਸੇ ਲੁੱਟੇ ਹੈਗੇ ਆ। ਇੰਨੀ ਜ਼ਿਆਦਾ ਗੈਸ ਕੈਲੀਫੋਰਨੀਆ 'ਚ ਮਹਿੰਗੀ ਸੀ, ਲਗਭਗ $2 ਦੇ ਕਰੀਬ ਬਾਕੀ ਅਮਰੀਕਾ ਨਾਲੋਂ। ਸੋ ਜੀ ਉਸ ਨੂੰ ਲੈ ਕੇ ਲੋਕ ਤਾਂ ਔਖੇ ਹੀ ਸੀ, ਤੇ ਪਰ ਜਿਹੜੇ ਆਪਣੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਵੀ ਫਿਰ ਕੰਪਲੇਨਸ ਬਹੁਤ ਜਾਂਦੀਆਂ ਸੀਆਂ। ਇਹ ਸਾਰਾ ਕੁਝ ਗਵਰਨਰ ਨੇ ਕਿਹਾ ਵੀ ਇਹ ਜੋ ਗੈਸ ਕੰਪਨੀਆਂ ਆ, ਆਇਲ ਕੰਪਨੀਆਂ ਆ, ਉਹਨਾਂ ਨੇ ਬਿਲੀਅਨਸ ਆਫ ਡਾਲਰ ਇਹਨਾਂ ਪਿਛਲੇ ਮਹੀਨਿਆਂ ਦੇ ਵਿੱਚ ਬਣਾਏ ਹੈਗੇ ਆ, ਤੇ ਇਹਨਾਂ ਦੇ ਉੱਤੇ ਪ੍ਰਾਈਸ ਗੋਜਿੰਗ ਲੱਗਣੀ ਚਾਹੀਦੀ ਹੈਗੀ ਆ। ਸੋ ਹੁਣ ਇਹ 30 ਦਿਨਾਂ ਦੇ ਵਿੱਚ ਜਿਹੜਾ ਆ ਇਹ ਸਾਰਾ ਕੁਝ ਸੈੱਟ ਹੋ ਜਾਊਗਾ। ਓਵਰਆਲ ਕਾਸਟ 2023 ਤੋਂ 24 ਤੱਕ ਡਿਪਾਰਟਮੈਂਟ ਆਫ ਫਾਈਨੈਂਸ ਦੇ ਮੁਤਾਬਕ $7 ਮਿਲੀਅਨ ਖਰਚ ਆਊਗੀ। ਪਰ ਇਸ ਬਿੱਲ ਦੇ ਨਾਲ ਹੁਣ ਜਿਹੜਾ ਇੱਕ ਕੁੰਡਾ ਆ ਉਹ ਆਇਲ ਕੰਪਨੀਆਂ ਦੇ ਉੱਤੇ ਰਹੂਗਾ। ਜੀ ਜੀ ਬਿਲਕੁਲ। ਲਗਾਤਾਰ ਮੀਂਹ ਪੈ ਰਹੇ ਆ, ਵਨ ਆਫ ਦਾ ਵੈਟੈਸਟ ਸੀਜ਼ਨਸ ਦੇ ਵਿੱਚੋਂ ਕੈਲੀਫੋਰਨੀਆ ਲੰਘ ਰਿਹਾ ਆ, ਪਰ ਅਜੇ ਵੀ ਕਈ ਮੰਨਦੇ ਆ ਵੀ ਡਰਾਊਟ ਪੂਰੀ ਤਰ੍ਹਾਂ ਖਤਮ ਨਹੀਂ ਹੋਊਗਾ। ਉੱਦਾਂ ਡਰਾਊਟ ਮੋਨੀਟਰ ਕਹਿ ਰਿਹਾ ਵੀ ਕੈਲੀਫੋਰਨੀਆ ਦੇ ਬਹੁਤੇ ਹਿੱਸਿਆਂ ਦੇ ਵਿੱਚੋਂ ਸੋਕਾ ਜਿਹੜਾ ਆ ਉਹ ਖਤਮ ਹੋ ਚੁੱਕਾ ਹੈਗਾ ਆ। 35 ਫੁੱਟ ਸਨੋ ਜਿਹੜੀ ਆ ਸਿਆਰਾ ਨਵਾਡਾਸ ਦੇ ਕਈ ਹਿੱਸਿਆਂ ਦੇ ਵਿੱਚ ਪਈ ਆ। 12 ਐਟਮੋਸਫੇਰਿਕ ਰਿਵਰਸ ਨੇ ਕੈਲੀਫੋਰਨੀਆ ਦੇ ਲੋਕਾਂ ਨੂੰ ਹੁਣ ਤਾਂ ਝਾਂਬੇ ਦਿੱਤਾ ਆ। ਕੱਲ ਆਪਾਂ ਜਿਹੜਾ ਉਹ ਦੇਖਿਆ ਵੀ ਜਿਹੜੀ ਲਾਸਟ ਐਟਮੋਸਫੇਰਿਕ ਰਿਵਰ ਆਈ ਆ, ਉਹ ਇਸ ਸਟਾਰਮ ਦੇ ਵਿੱਚ 5 ਮੌਤਾਂ ਵੀ ਕੁੱਲ ਜਿਹੜੀਆਂ ਉਹ ਹੋ ਚੁੱਕੀਆਂ ਹੈਗੀਆਂ ਆ। ਸੋ ਬਹੁਤ ਸਾਰੇ ਰੁੱਖ ਡਿੱਗੇ ਆ, ਟੋਰਨੇਡੋਜ਼ ਜਿਹੜੇ ਉਹ ਟੱਚ ਡਾਊਨ ਹੋਏ ਆ। ਪਰ ਕੈਲੀਫੋਰਨੀਆ ਦੇ ਵਿੱਚ ਵਾਟਰ ਸ਼ਾਰਟੇਜ ਕਹਿੰਦੇ ਵੀ ਕੱਲੀ ਮੀਂਹ ਦੀ ਘਾਟ ਕਰਕੇ ਹੀ ਜਿਹੜਾ ਉਹ ਨਹੀਂ ਆ। ਇਸ ਦੇ ਵਿੱਚ ਮੁੱਖ ਸਮੱਸਿਆ ਵਾਟਰ ਸਟੋਰੇਜ ਨੂੰ ਲੈ ਕੇ ਜਿਹੜੀ ਆ ਉਹ ਦੇਖੀ ਜਾ ਰਹੀ ਆ। ਸੋ ਗਰਾਊਂਡ ਵਾਟਰ ਡਰਾਊਟ ਕਹਿੰਦੇ ਆ ਉਹ ਅਜੇ ਵੀ ਮਾੜਾ ਆ। ਜਿਹੜਾ ਧਰਤੀ ਹੇਠਲਾ ਜਿਹੜਾ ਪਾਣੀ ਆ ਉਸ ਦੇ ਵਿੱਚ ਅਜੇ ਕੋਈ ਬਹੁਤੀ ਜ਼ਿਆਦਾ ਕਹਿ ਸਕਦੇ ਹਾਂ ਵੀ ਸਪੇਸ ਨਹੀਂ ਹੈਗੀ, ਉੱਥੇ ਵੀ ਸਮੱਸਿਆ ਜਿਹੜੀ ਉਹ ਚੱਲ ਰਹੀ ਆ। ਸੋ ਜਿਹੜਾ ਕਿ 60% ਲੋਕਾਂ ਦੇ ਲਈ ਪਾਣੀ ਜਿਹੜਾ ਆ ਉਹ ਨਿਕਲਦਾ ਆ ਧਰਤੀ ਹੇਠਲੇ ਪਾਣੀ। ਸੋ ਇੱਕ ਕਹਿੰਦੇ ਵੀ ਕਾਰਨ ਇਹ ਆ ਵੀ, ਪਰ ਦੇਖੋ ਰੀਚਾਰਜ ਜਿਹੜਾ ਉਹ ਕਿੰਨਾ ਹੁੰਦਾ ਆ। ਕੈਲੀਫੋਰਨੀਆ ਦੇ ਕੋਲ ਜਦੋਂ ਡਰਾਊਟ ਹੁੰਦਾ ਹੈ ਉਸ ਦੇ ਵਿੱਚ ਹੋਰ ਵਾਟਰ ਰਿਸੋਰਸਿਸ ਕਾਫੀ ਜ਼ਿਆਦਾ ਜਿਹੜੇ ਉਹ ਘੱਟ ਹੁੰਦੇ ਆ। ਪਾਣੀ ਜਿਹੜਾ ਸਟੋਰ ਕੀਤਾ ਉਹ ਜਲਦੀ ਖਤਮ ਹੋ ਜਾਂਦਾ। ਤੇ ਤੀਜਾ ਜਿਹੜੇ ਕਹਿੰਦੇ ਆ ਵੀ ਜਸਟ ਬਿਕੋਜ਼ ਆਹ ਸੀਜ਼ਨ ਜ਼ਿਆਦਾ ਮੀਂਹ ਪਿਆ ਆ, ਹਰ ਸਾਲ ਇਦਾਂ ਦੀ ਸਥਿਤੀ ਨਹੀਂ ਬਣਨੀ ਤੇ ਡਰਾਊਟ ਇੱਕ ਵਾਰੀ ਫੇਰ ਜਿਹੜਾ ਆ ਉਹ ਆ ਜਾਣਾ ਆ, ਤੇ ਉਸ ਟਾਈਮ ਦੇ ਉੱਤੇ ਇਹ ਪ੍ਰੋਬਲਮ ਆਉਣੀ ਆ। ਜਿਉਂ-ਜਿਉਂ ਕਲਾਈਮੇਟ ਹੋਰ ਗਰਮ ਹੁੰਦਾ ਜਾ ਰਿਹਾ ਆ, ਐਕਸਟ੍ਰੀਮ ਵੈਦਰ ਕੰਡੀਸ਼ਨਸ ਨੇ ਇਹ ਜਿਹੜਾ ਬਿਹੇਵੀਅਰ ਆ ਉਹ ਹੋਰ ਜ਼ਿਆਦਾ ਚੇਂਜ ਕਰਨਾ ਆ। ਸੋ ਇਸ ਲਈ ਕੈਲੀਫੋਰਨੀਆ ਨੂੰ ਵੱਧ ਤੋਂ ਵੱਧ ਪਾਣੀ ਬਚਾਉਣ ਦੇ ਉੱਤੇ ਤੇ ਪਾਣੀ ਨੂੰ ਬਚਾ ਕੇ ਸਟੋਰ ਕਰਕੇ ਰੱਖਣ ਦੇ ਉੱਤੇ ਜ਼ੋਰ ਲਾਉਣਾ ਚਾਹੀਦਾ ਆ। ਕੈਲੀਫੋਰਨੀਆ ਦੇ ਵਿੱਚ ਇੱਕ ਬੰਦਾ 31 ਦਿਨਾਂ ਦੇ ਵਿੱਚ 10 ਵਾਰੀ ਅਰੈਸਟ ਹੋਇਆ, ਤੇ ਮੁੜ ਕੇ ਉਹ ਫੜਿਆ ਉਸ ਟਾਈਮ ਗਿਆ ਜਦੋਂ ਉਹ ਕਲੋਵਿਸ ਦੀ ਪੁਲਿਸ ਡਿਪਾਰਟਮੈਂਟ ਦੇ ਕੋਲ ਆਪਣਾ ਸਮਾਨ ਚੱਕਣ ਗਿਆ ਸੀ, ਉਹ ਵੀ ਚੋਰੀ ਕੀਤੀ ਹੋਈ ਕਾਰ ਦੇ ਵਿੱਚ। ਸੋ ਇਹ ਜਿਹੜੇ ਭਾਈ ਸਾਹਿਬ 38 ਸਾਲਾਂ ਦੇ, ਤੇ ਕਹਿੰਦੇ ਵੀ 30 ਦਿਨਾਂ 'ਚ 10 ਵਾਰੀ ਉਸਨੇ ਜਿਹੜੀਆਂ ਵੱਖ-ਵੱਖ ਜਗ੍ਹਾ ਤੇ ਚੋਰੀਆਂ ਕੀਤੀਆਂ, ਜਿਹਦੇ 'ਚ ਕਾਰ ਵੀ ਚੋਰੀ ਕੀਤੀ, ਲੋਕਾਂ ਦੇ ਸਮਾਨ ਵੀ ਚੋਰੀ ਕੀਤੀ, ਤੇ ਇੰਨਾ ਕੋਈ ਉਹਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਸੀ। ਤੇ 38 ਸਾਲਾਂ ਦਾ ਜਦੋਂ ਇਹ ਗਿਆ, ਜਾ ਰਿਹਾ ਸੀ ਕਲੋਵਿਸ ਪੁਲਿਸ ਡਿਪਾਰਟਮੈਂਟ ਦੇ ਕੋਲ ਆਪਣਾ ਸਮਾਨ ਚੱਕਣ, ਕਹਿੰਦਾ ਵੀ ਮੇਰਾ ਸਮਾਨ ਕੋਈ ਚੋਰੀ ਹੋਇਆ ਸੀ, ਤੇ ਰਸਤੇ 'ਚ ਫਿਰ ਪੁਲਿਸ ਵਾਲਿਆਂ ਨੇ ਉਹਨੂੰ ਫੜ ਲਿਆ। ਵੀ ਭਾਈ ਸਾਹਿਬ ਤੁਸੀਂ ਤਾਂ ਚੋਰੀ ਵਾਲੀ ਕਾਰ ਦੇ ਵਿੱਚ ਤੁਰੇ ਪਏ ਆ, ਤੇ ਉਹਦੇ ਉੱਤੇ ਕਹਿੰਦੇ ਹੁਣ ਤੱਕ 18 ਫੈਲਨੀ ਚਾਰਜਸ, 15 ਮਿਸਡਿਮੀਨਰ ਚਾਰਜਸ, 6 ਕਾਰਾਂ ਚੋਰੀ ਕਰਨ ਦੇ ਚਾਰਜਸ, DUI, ਡਰੱਗ, ਵੈਂਡਲਿਜ਼ਮ ਤੇ ਫਰਾਡ। ਸੋ ਇੰਨੇ ਜ਼ਿਆਦਾ ਜਿਹੜੇ ਚਾਰਜਸ ਉਹਦੇ ਤੇ ਲੱਗੇ ਹੋਏ ਆ, ਤੇ ਹਜੇ ਵੀ ਉਹ ਫ੍ਰੀ ਘੁੰਮ ਰਿਹਾ ਸੀ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਬੇ ਏਰੀਏ ਦਾ ਪੋਪੂਲਰ ਰੇਡੀਓ ਹੋਸਟ JV ਜਿਹੜਾ ਪਿਛਲੇ ਦਿਨਾਂ ਦੇ ਵਿੱਚ ਲਾਪਤਾ ਹੋਇਆ ਸੀ, ਆਪਾਂ ਦੱਸਿਆ ਸੀਗਾ ਉਸ ਦੇ ਬਾਰੇ। ਉੱਥੋਂ ਦੇ ਕਾਫੀ ਮਸ਼ਹੂਰ ਚੈਨਲ ਦੇ ਲਈ ਕੰਮ ਕਰਦਾ ਸੀ, JV ਸ਼ੋ ਉਸ ਦਾ ਸਵੇਰੇ ਚੱਲਦਾ ਸੀ। ਕਹਿੰਦੇ ਵੀ ਅੱਜ ਉਸ ਦੀ ਕਈ ਮਹੀਨੇ ਦੀ ਜਿਹੜੀ ਲੌਂਗ ਸਰਚ ਤੋਂ ਬਾਅਦ 'ਚ ਉਸ ਦੀ ਲਾਸ਼ ਜਿਹੜੀ ਹੈ, ਉਸ ਦੀ ਬੋਡੀ ਜਿਹੜੀ ਉਹ ਬਰਾਮਦ ਹੋਈ ਆ। ਬੇ ਏਰੀਏ ਦੇ ਵਿੱਚ ਸੈਨ ਫਰਾਂਸਿਸਕੋ ਦੇ ਪੀਅਰ 39 ਦੇ ਲਾਗੇ
ਜਿਹੜੀ ਇਸ ਦੀ ਬੋਡੀ ਬਰਾਮਦ ਹੋਈ ਹੈਗੀ। ਉਸ ਦੀ ਵਾਈਫ ਨੇ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜਾ ਇੰਨਾ ਸਮਾਂ ਹੋ ਗਿਆ ਲੱਭ ਨਹੀਂ ਰਿਹਾ, ਸਮਹਾਉ ਉਹਦੇ ਮਨ ਦੇ ਵਿੱਚ ਸੀਗਾ ਵੀ ਇਹ ਚੀਜ਼ ਜਿਹੜੀ ਉਹ ਹੋ ਸਕਦੀ ਆ। ਕਹਿੰਦੇ ਵੀ ਕੋਈ ਵੀ ਫਾਊਲ ਪਲੇ ਅਜੇ ਤੱਕ ਮੁੱਢਲੀ ਜਾਂਚ ਦੇ ਵਿੱਚ ਨਹੀਂ ਲੱਗਾ ਵੀ ਕਿਸੇ ਨੇ ਮਾਰ ਕੇ ਇਸ ਨੂੰ ਜਿਹੜਾ ਉਹ ਸਿੱਟਿਆ ਹੋਵੇ, ਪਰ ਇਹ ਦੱਸਿਆ ਜਾ ਰਿਹਾ ਵੀ ਸ਼ਾਇਦ ਇੱਕ ਲਾਈਮ ਡਿਜ਼ੀਜ਼ ਨਾਂ ਦੀ ਬਿਮਾਰੀ ਤੋਂ ਇਹ ਪੀੜਤ ਰਿਹਾ ਸੀਗਾ। ਸੋ ਕਹਿੰਦੇ ਵੀ ਇਸਨੇ ਆਪਣੇ ਸ਼ੋਅ ਦੇ ਵਿੱਚ ਕਈ ਵਾਰ ਆਪਣੀ ਇਸ ਬਿਮਾਰੀ ਦੇ ਬਾਰੇ ਜਿਹੜੀ ਉਹ ਗੱਲ ਕੀਤੀ ਆ, ਇਸਨੇ ਖੁਦਕੁਸ਼ੀ ਕੀਤੀ ਆ ਜਾਂ ਕੀ ਹੋਇਆ ਆ, ਇਹ ਹੁਣ ਅਗਲੀ ਜਾਂਚ ਦਾ ਜਿਹੜਾ ਵਿਸ਼ਾ ਆ। ਮੈਡੀਕਲ ਅਫਸਰ ਇਸ ਦੀ ਜਿਹੜੀ ਆਟੋਪਸੀ ਕਰਨ ਤੋਂ ਬਾਅਦ ਦੇ ਵਿੱਚ ਹੀ ਇਸ ਬਾਰੇ ਦੱਸਣਗੇ। ਪਰ ਕਾਫੀ ਜਿਹੜੇ ਲੋਕ ਜਿਹੜੇ ਉਸਦੇ ਫੈਨ ਸੀਗੇ ਜਾਂ ਓਵਰਆਲ ਵੀ ਬੜੀ ਛੋਟੀ ਉਮਰ ਦੇ ਵਿੱਚ ਹੀ ਜਿਹੜੀ ਇਸ ਦੀ ਮੌਤ ਹੋਈ ਆ। ਕੈਲੀਫੋਰਨੀਆ ਦੇ ਵਿੱਚ ਕੱਲ ਸਦਰਨ ਕੈਲੀਫੋਰਨੀਆ 'ਚ ਕਾਫੀ ਟੋਰਨੇਡੋਜ਼ ਆਏ ਤੇ ਇੱਕ ਵੀਡੀਓ ਇਹ ਆ ਰਹੀ ਆ ਵੀ ਸਕੂਲ ਦੇ ਵਿੱਚ ਟੀਚਰ ਸੀ, ਜਦੋਂ ਬੱਚਿਆਂ ਨੇ ਕਿਹਾ ਵੀ ਇੱਕ ਸਟੂਡੈਂਟ ਬਾਹਰ ਚਲੇ ਗਿਆ ਤੇ ਉਸ ਟੀਚਰ ਨੇ ਬਿਨਾਂ ਚੈੱਕ ਕੀਤੇ ਡੋਰ ਖੋਲਤਾ ਤੇ ਹਵਾਵਾਂ ਇੰਨੀਆਂ ਤੇਜ਼ ਸੀਆਂ ਇਸ ਟੋਰਨੇਡੋ ਦੀਆਂ ਤੇ ਉਸਨੇ ਟੀਚਰ ਨੂੰ ਆਪਣੇ ਆਪ ਦੇ ਵਿੱਚ ਸ਼ੱਕ ਕਰ ਲਿਆ ਤੇ ਉਹ ਕਾਫੀ ਫੁੱਟ ਅੱਗੇ ਜਾ ਕੇ ਡਿੱਗ ਪਈ। ਲੱਕਲੀ ਉਹਦੇ ਕਾਫੀ ਸੱਟਾਂ ਲੱਗੀਆਂ, ਨਹੀਂ ਤਾਂ ਬਹੁਤ ਜ਼ਿਆਦਾ ਜਿਹੜਾ ਉਹਦਾ ਜਾਨੀ ਨੁਕਸਾਨ ਹੋ ਸਕਦਾ ਸੀ। ਵੇਲ ਹਾਈ ਸਕੂਲ ਮੌਂਟੇਵੈਲੋ ਕੈਲੀਫੋਰਨੀਆ ਦੇ ਵਿੱਚ ਇਹ ਜਿਹੜੀ ਘਟਨਾ ਕੱਲ ਵਾਪਰੀ ਹੈਗੀ ਆ। ਉਸ ਟਾਈਮ ਦੇ ਉੱਤੇ ਕਹਿੰਦੇ ਭਈ 110 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਉਸ ਟੋਰਨੇਡੋਜ਼ ਦੀਆਂ ਹਵਾਵਾਂ ਚੱਲ ਰਹੀਆਂ ਸੀਆਂ ਤੇ ਇਸ ਟੋਰਨੇਡੋ ਨੇ 17 ਬਿਲਡਿੰਗਸ ਨੂੰ ਜਿਨ੍ਹਾਂ ਦੇ ਵਿੱਚ ਇੱਕ ਇੰਡਸਟਰੀਅਲ ਵੇਅਰਹਾਊਸ ਵੀ ਆ, ਕਮਰਸ਼ੀਅਲ ਬਿਜ਼ਨੈਸਿਸ ਵੀ ਆ, ਪੂਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਨੁਕਸਾਨ ਕੀਤਾ ਤੇ ਕਈ ਬਿਲਡਿੰਗਸ ਦੀਆਂ ਜਿਹੜੀਆਂ ਰੂਫਸ ਆ ਤੇ HVAC ਯੂਨਿਟ ਜਿਹੜੇ ਹੁੰਦੇ ਆ ਉਹ ਸਾਰੇ ਚੱਕ ਕੇ ਜਿਹੜੇ ਦੂਰ ਪਰੇ ਜਿਹੜੇ ਮਾਰੇ ਹੈਗੇ। ਜੀ, ਜੀ। ਤੇ ਸਮਾਂ ਆਪਣਾ ਸਮਾਪਤੀ ਵੱਲ ਆ, ਉਸ ਤੋਂ ਪਹਿਲਾਂ ਜਿਹੜਾ ਦੱਸ ਜਾਏ, ਸੈਨ ਬਰਨਾਰਡੀਨੋ ਕਾਊਂਟੀ ਦੇ ਵਿੱਚ ਇੱਕ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਤੇ ਇਹ ਦੋਸ਼ ਆ ਵੀ ਉਹ ਜਾਣ ਬੁੱਝ ਕੇ ਕਾਰ ਕ੍ਰੈਸ਼ ਕਰਦੇ ਸੀਗੇ ਤੇ ਬਾਅਦ ਦੇ ਵਿੱਚ ਆਪਣੇ YouTube ਚੈਨਲ ਦੇ ਉੱਤੇ ਉਸ ਕ੍ਰੈਸ਼ਾਂ ਨੂੰ ਪਾ ਕੇ ਬੇਸਿਕਲੀ ਲੱਗਦਾ ਆ ਵੀ ਮਨੀ ਜਿਹੜੀ ਇਸ ਦੇ ਵਿੱਚੋਂ ਉਹ ਬਣਾ ਰਹੇ ਸੀਗੇ। ਕ੍ਰਿਸਟੋਫਰ ਫੈਲਪਸ 40 ਸਾਲ ਤੇ ਉਸ ਦੀ ਵਾਈਫ ਕਿੰਬਰਲੀ ਫੈਲਪਸ 40 ਸਾਲ, ਦੋਨੋਂ ਹੀ ਯੂਕਾਈਪਾ ਇਲਾਕੇ ਦੇ ਵਿੱਚ ਰਹਿੰਦੇ ਸੀਗੇ। ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਇਸ ਬਾਰੇ ਦੱਸਿਆ ਆ। ਸੋ ਕਹਿੰਦੇ ਵੀ ਕੋਲੀਜਨ ਕਰਕੇ ਇਕੱਲੇ YouTube ਤੋਂ ਹੀ ਮਨੀ ਨਹੀਂ, ਮੇਨ ਉਹਨਾਂ ਦਾ ਕੰਮ ਸੀਗਾ ਵੀ ਫਰਾਡੂਲੈਂਟ ਇੰਸ਼ੋਰੈਂਸ ਪੇ ਆਊਟਸ ਜਿਹੜੀਆਂ ਆ ਉਹਨਾਂ ਨੂੰ ਮਿਲਦੀਆਂ ਰਹਿਣ। ਸੋ ਉਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਵੀ ਇਹਨਾਂ ਦੇ ਚੈਨਲ ਦੇ ਉੱਤੇ 162 ਵੀਡੀਓਜ਼ ਵਹੀਕਲ ਕੋਲੀਜਨਸ ਦੀਆਂ, ਅਟੈਂਪਟਡ ਜਾਂ ਨੀਅਰ ਕੋਲੀਜਨਸ ਦੀਆਂ, ਰੋਡ ਰੇਜ ਇਨਸੀਡੈਂਟਸ ਜਿਹੜੇ ਉਹ ਪਏ ਸੀ, ਜਿਨ੍ਹਾਂ ਵਿੱਚ ਇਹ ਦੋਨੋਂ ਕਪਲ ਸ਼ਾਮਲ ਸੀਗੇ। ਸੋ ਕਈ ਇਨਸੀਡੈਂਟਸ ਦੇ ਵਿੱਚ ਇਸ ਜੋੜੇ ਦੇ ਨਿਆਣੇ ਵੀ ਵਹੀਕਲ ਦੇ ਵਿੱਚ ਸ਼ਾਮਲ ਰਹੇ ਆ। ਇਹ ਜਿਹੜੇ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਦਸਤਾਵੇਜ਼ ਦੱਸਦੇ ਹੈਗੇ ਆ। ਸੋ ਕਹਿੰਦੇ ਵੀ 17 ਇੰਸ਼ੋਰੈਂਸ ਕਲੇਮ ਕ੍ਰਿਸਟੋਫਰ ਦੇ ਦੁਆਰਾ ਜਿਹੜੇ ਫਾਈਲ ਕੀਤੇ ਗਏ ਆ ਇਸ ਮਾਮਲੇ ਵਿੱਚ, ਉਹ ਡਾਇਰੈਕਟਲੀ ਇਹ ਡਾਕੂਮੈਂਟ ਹੋਏ ਆ ਇਸ ਦੇ ਚੈਨਲ ਦੇ ਉੱਤੇ। ਸੋ ਹੁਣ ਇਹ ਦੋਨਾਂ ਨੂੰ ਇਸ ਟਾਈਮ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਗਿਆ। ਆਪਾਂ ਸਟਾਕ ਇਕਨੋਮੀ ਦੀ ਗੱਲਬਾਤ ਕਰਨੀ ਆ, ਪਰ ਲੇ ਆਫ ਦੀ ਗੱਲ ਕਰਦੇ ਜਾਈਏ। ਅੱਜ ਵਾਲਮਾਰਟ ਨੇ ਕਿਹਾ ਵੀ ਉਹ ਹੰਡਰਡਸ ਆਫ ਵਰਕਰਸ ਜਿਹੜੇ ਉਹਨਾਂ ਦੀ ਈ-ਕਮਰਸ ਫੈਸਿਲਿਟੀ ਆ ਉੱਥੇ ਉਹ ਲੇ ਆਫ ਕਰਨ ਜਾ ਰਹੇ ਆ। ਵਾਲਮਾਰਟ ਈ-ਕਮਰਸ ਰਾਈਵਲ ਜੋ ਇਹਨਾਂ ਦਾ ਆ ਐਮਾਜ਼ੋਨ, ਉਹਨਾਂ ਨੇ 9000 ਜੌਬਸ ਮੰਡੇ ਕੱਟ ਕੀਤੀਆਂ ਸੀਗੀਆਂ, 18000 ਜਨਵਰੀ ਦੇ ਵਿੱਚ ਕੀਤੀਆਂ ਸੀਗੀਆਂ। ਸੋ ਇਹ ਵਾਲਮਾਰਟ ਵੀ ਹੁਣ ਉਸੇ ਕੈਟਾਗਰੀ 'ਚ ਆ ਗਿਆ ਜਿੱਥੇ ਬਾਕੀ ਕੰਪਨੀਆਂ ਨੇ ਇੰਨੀ ਵੱਡੀ ਗਿਣਤੀ 'ਚ ਲੇ ਆਫ ਸ਼ੁਰੂ ਕੀਤੀ ਹੋਈ ਆ। ਤੇ ਦੂਸਰੇ ਪਾਸੇ ਇਨਡੀਡ ਇਹ ਕੰਪਨੀ ਉਹ ਆ ਜਿਹੜੀ ਲੋਕਾਂ ਨੂੰ ਜੌਬ ਲੱਭ ਕੇ ਦਿੰਦੀ ਆ, ਆਪਣਾ ਪਲੇਟਫਾਰਮ ਆ ਉਹਨਾਂ ਦਾ, ਉਹ ਵੀ 2200 ਬੰਦਿਆਂ ਨੂੰ ਲੇ ਆਫ ਕਰਨ ਜਾ ਰਹੀ ਆ। ਕਹਿੰਦੇ ਪਈ ਉਹਨਾਂ ਦੀ ਕੰਪਨੀ ਦਾ 15% ਟੋਟਲ ਵਰਕਫੋਰਸ ਆ। 2200 ਲੋਕ ਇਨਡੀਡ ਕੰਪਨੀ ਅੱਜ ਉਹਨਾਂ ਨੇ ਅਨਾਉਂਸ ਕੀਤਾ ਉਹ ਲੇ ਆਫ ਕਰਨ ਜਾ ਰਹੇ। ਜੀ, ਇਕਨੋਮੀ ਦੇ ਵਿੱਚ ਜੇ ਆਪਾਂ ਫੋਰਡ ਦੀ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਕੱਲ ਦੱਸ ਰਹੇ ਸੀ ਵੀ ਉਹਨਾਂ ਨੇ ਆંકੜੇ ਦੱਸਣੇ ਆ ਵੀ ਉਹਨਾਂ ਦੇ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਉਹਨਾਂ ਨੂੰ ਕੋਈ ਫਾਇਦਾ ਬਣਿਆ ਜਾਂ ਨਹੀਂ। ਪਿਛਲੇ 2 ਸਾਲਾਂ ਦੇ ਵਿੱਚ ਕਹਿੰਦੇ ਵੀ ਓਵਰਆਲ ਇਹਨਾਂ ਨੂੰ ਕਾਫੀ ਨੁਕਸਾਨ ਹੋਇਆ। $2.1 ਬਿਲੀਅਨ 2022 ਦੇ ਵਿੱਚ ਜਿਹੜੇ ਫੋਰਡ ਦੀਆਂ ਇਲੈਕਟ੍ਰਿਕ ਵਹੀਕਲਸ ਆ ਉਸ ਯੂਨਿਟ ਨੇ ਜਿਹੜਾ ਉਹ ਨੁਕਸਾਨ ਝੱਲਿਆ। ਪਰ ਕਹਿੰਦੇ ਵੀ ਓਵਰਆਲ ਇਹਨਾਂ ਨੇ ਰਿਕਵਰ ਕਰ ਲਿਆ ਬਾਕੀ ਗੱਡੀਆਂ ਜਿਹੜੀਆਂ ਉਹ ਵੇਚ ਕੇ, ਤੇ ਇਸ ਸਾਲ ਇਹਨਾਂ ਦਾ ਨੁਕਸਾਨ ਇਲੈਕਟ੍ਰਿਕ ਵਹੀਕਲ ਜਿਹੜੀ ਇੰਡਸਟਰੀ ਆ ਉਸ ਦੇ ਵਿੱਚ 3 ਬਿਲੀਅਨ ਨੂੰ ਵੀ ਕ੍ਰਾਸ ਕਰ ਸਕਦਾ ਆ। ਕੰਪਨੀ ਨੇ ਦੱਸਿਆ ਵੀ ਆਉਂਦੇ 4 ਸਾਲਾਂ ਦੇ ਵਿੱਚ ਹੀ
ਇਹ ਜਿਹੜੇ ਇਲੈਕਟ੍ਰਿਕ ਵਹੀਕਲ ਦੇ ਵਿੱਚ ਪ੍ਰੋਫਿਟ ਦੇ ਵਿੱਚ ਜਾਣਾ ਜਿਹੜਾ ਉਹ ਸ਼ੁਰੂ ਕਰਨਗੇ। ਸੋ ਹੁਣ ਦੇਖੋ ਕੀ ਹੁੰਦਾ। ਇਲੈਕਟ੍ਰਿਕ ਗੱਡੀਆਂ ਦੇ ਲਈ ਓਵਰਆਲ ਕਹਿ ਸਕਦੇ ਹਾਂ ਵੀ ਆਹ ਜਿਹੜਾ ਟ੍ਰਾਂਜੀਸ਼ਨ ਟਾਈਮ ਆ ਉਹ ਕਾਫੀ ਚੁਣੌਤੀ ਭਰਪੂਰ ਰਹਿਣ ਵਾਲਾ ਆ। ਜਿਹੜੀਆਂ ਤਾਂ ਹੁਣ ਇੱਦਾਂ ਦੀਆਂ ਕੰਪਨੀਆਂ ਆ ਉਹ ਤਾਂ ਸਰਵਾਈਵ ਕਰ ਸਕਦੀਆਂ, ਜਿਹੜੀਆਂ ਨਰੋਲ ਇਲੈਕਟ੍ਰਿਕ ਵਹੀਕਲਸ ਦੇ ਉੱਤੇ ਕੰਪਨੀਆਂ ਚੱਲ ਰਹੀਆਂ ਆ ਉਹ ਮੇ ਵੀ ਅਜੇ ਪ੍ਰੋਫਿਟ ਨਾ ਬਣਾ ਸਕਣ ਤੇ ਇਵੈਂਚੁਅਲੀ ਉਹਨਾਂ ਨੂੰ ਸ਼ਟ ਡਾਊਨ ਵੀ ਕਰਨਾ ਪੈ ਸਕਦਾ ਆ। ਲੂਸਿਡ ਵਰਗੀ, ਰਿਵੀਅਨ ਵਰਗੀ ਜਿਹੜੀਆਂ ਕੰਪਨੀਆਂ ਆ ਉਹ ਹਾਲ ਦੀ ਘੜੀ ਵੀ ਨੁਕਸਾਨ ਦੇ ਵਿੱਚ ਹੀ ਚੱਲ ਰਹੀਆਂ ਆ। ਸੋ ਇਲੈਕਟ੍ਰਿਕ ਵਹੀਕਲਸ ਦੇ ਲਈ ਹਾਲ ਦੀ ਘੜੀ ਇਹ ਸਮਾਂ ਕੋਈ ਬਹੁਤਾ ਚੰਗਾ ਨਹੀਂ, ਪਰ ਇਵੈਂਚੁਅਲੀ ਇਹ ਕਹਿ ਰਹੇ ਆ ਵੀ ਅਸੀਂ ਪ੍ਰੋਫਿਟ ਮੁਨਾਫੇ ਦੇ ਵਿੱਚ ਇਹਦੇ 'ਚ ਆ ਸਕਦੇ ਆ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਸਟਾਕ ਕਰਦੇ ਮਾਰਕੀਟ ਤਕਰੀਬਨ ਫਲੈਟ ਆਪਾਂ ਕਹਿ ਸਕਦੇ ਆ ਵੀ ਅੱਜ ਰਹੀ ਆ। ਥੋੜਾ ਜਿਹਾ ਇਜ਼ਾਫਾ ਜ਼ਰੂਰ ਹੋਇਆ ਡਾਓ ਜੋਨ ਦੇ ਵਿੱਚ। ਕੱਲ ਤਾਂ ਕਾਫੀ ਜ਼ਿਆਦਾ ਥੱਲੇ ਨੂੰ ਗਈ ਸੀ, ਅੱਜ 75 ਪੁਆਇੰਟ ਵੱਧ ਕੇ ਡਾਓ ਜੋਨ ਜਿਹੜਾ 32,105 ਤੇ ਬੰਦ ਹੋਇਆ। S&P ਦੇ ਵਿੱਚ 12 ਪੁਆਇੰਟ ਵਧੇ 3949 ਦੇ ਉੱਤੇ ਬੰਦ ਹੋਇਆ। ਨੈਸਡੈਕ 117 ਪੁਆਇੰਟ ਵੱਧ ਕੇ 11,787 ਦੇ ਉੱਤੇ। ਸੋਨੇ ਦਾ ਭਾਅ $1995 ਪ੍ਰਤੀ ਆਉਂਸ ਹੋ ਚੁੱਕਾ ਹੈ। ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ ਥੱਲੇ ਨੂੰ ਆਈ ਆ 3.39% ਦੇ ਉੱਤੇ ਆਈ ਆ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 28,202 ਤੇ ਇਥੀਰੀਅਮ $1811 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 27 ਪੈਸੇ ਰਹੇ ਆ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਤੇ ਜਾਂਦੇ ਜਾਂਦੇ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਉਹਨਾਂ ਨੂੰ ਦੱਸਦੇ ਜਾਈਏ ਵੀ ਇਸ ਐਤਵਾਰ ਨੂੰ ਬਰਾੜਸ਼ਾਹ ਗੁਰਦੁਆਰਾ ਸਾਹਿਬ ਜੋ ਸੈਕਰਾਮੈਂਟੋ ਆ ਉੱਥੇ ਨਗਰ ਕੀਰਤਨ ਹੋਣਾ ਆ ਤੇ ਉਹਦੇ ਸੰਬੰਧ ਦੇ ਵਿੱਚ ਆਪਾਂ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਉੱਥੇ ਪਹੁੰਚੂਗੀ ਤੇ ਸਾਡਾ ਬੂਥ ਵੀ ਲੱਗਾ ਹੋਊਗਾ। ਸੋ ਜਿੰਨੇ ਵੀ ਸਾਡੇ ਸਰੋਤੇ ਆ ਉਸ ਏਰੀਏ ਦੇ ਮਿਲ ਕੇ ਜ਼ਰੂਰ ਜਾਇਓ ਤੇ ਜਿਨ੍ਹਾਂ ਨੂੰ ਰੇਡੀਓ ਸੈਟਸ ਦੀ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਈ ਉਹ ਵੀ ਰੇਡੀਓ ਸੈਟਸ ਉੱਥੇ ਅਵੇਲੇਬਲ ਹੋਣਗੇ। ਜੀ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕੁੰਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।